असलामुअलैकुम गुड मॉर्निंग सोनियो। एक सनी डे दी वाली गुड मॉर्निंग। इन्ना सोहना सूरज निकली आवे, लेकिन थोड़ी देर पहले हले बदल सन ते लेकिन हुन फिर धूप छाऊं मेरा ख्याल अज चलेगा। अज बन रही है भी सोहनी सोहनी प्यारी प्यारी रश दुलारी भिंडी ते नाल असीं कढ लेने टमाटर वड्डा सारा एक खीरा भी निकल आया फ्रिज चों, नाल हरियां मिर्चां ते नाल प्याज, क्योंकि प्याज वाली भिंडी पक रही है तो इसलिए भी प्याज का होना तो बहुत ज़रूरी है। बहुत सारा प्याज ज़्यादा होंदा है ना, फिर मज़ा आता है। तो नाल मैं टमाटर भी थोड़ी ज़्यादा भरपूर मात्रा में हम डालते हैं, टमाटर भी। तो भिंडी काट ली है, बाकी असी कटिंग करन लगे हैं। हफ्ते भर का राशन आ चुका है, हुण असीं इहनूं संभालण लगे हाँ। ज़ाहिर वीकेंड है तो वीकेंड के उत्ते बई बस फिर आइए खाण पीण दीयां चीज़ां मुक्कियां हुंदियां ने, तो बई लैके आओ तो बस फिर समेटो उसनूं। आड़ू, दही, कैचअप भी मुक्की हुई सी ते मायोनीज़ भी मुक्की हुई सी। दोनों चीज़ां जड़ियां ना आईयां ने, ते नाल एयर फ्रैशनर आया एक, ते नाल खोपरा आ गया भी, फ्रैश खोपरा, फ्रैश नारियल जड़ा वे ना, इहनूं की कहंदे ने कोकोनट, फ्रैश कोकोनट आया भी। हुण असीं इहनूं तोड़ांगे तो फिर पता अंदरों देखो भावें खराब भी निकले, लग तो सही रहा। तो खरबूजा आया है, केला आया है, सेब आए ने, ब्रैड आई है, अंडे आए ने, दुध आया, बस वो जड़ा रूटीन दियां चीज़ां हुंदियां ने। पर इहनूं हुण असीं समेटांगे। हाले साडा सब्जी और गोश्त दूसरे स्टोर तो आंदा वे, वो आएगा तो उहनूं समेटांगे। लेकिन पहले जड़ा टेस्को तो समान आया है, असीं इहनूं हुण समेटांगे। गुड़ वाली चाह बन गई है जी, कड़क कड़क गुड़ वाली चाह। ਇਹ ਪੱਕੀ ਚਾਹ 'ਚ ਹੀ ਬਣ ਸਕਦੀ ਹੈ। ਸਾਰੇ ਇੰਗਲਿਸ਼ ਟੀ 'ਚ ਤੇ ਇਹ ਤੜਕਾ ਲੱਗ ਹੀ ਨਹੀਂ ਸਕਦਾ ਗੁੜ ਵਾਲਾ। ਤੇ ਆਪਣੇ ਹਸਬੈਂਡ ਵਾਸਤੇ ਮੈਂ ਬਣਾਈ ਜਦੋਂ ਚਾਹ, ਉਹ ਪੱਕੀ ਚਾਹ ਪੀਂਦੇ ਨੇ। ਮੈਂ ਉਹਨਾਂ ਦੀ ਚਾਹ ਕੱਢ ਕੇ ਜ਼ਿਆਦਾ ਦੁੱਧ ਪਾ ਲਿਆ ਸੀ ਤੇ ਉਹਦੇ ਵਿੱਚ ਬਾਅਦ ਵਿੱਚ ਮੈਂ ਗੁੜ ਪਾ ਕੇ ਆਪਣੇ ਲਈ ਬਣਾ ਲਈਏ 1 ਕੱਪ ਗੁੜ ਵਾਲੀ ਚਾਹ। ਤੇ ਹੁਣ ਅਸੀਂ ਮਜ਼ੇ ਲੈ ਲੈ ਕੇ ਪੀਵਾਂਗੇ ਇਹਨੂੰ। ਤੇ ਗੁੜ ਵਾਲੀ ਚਾਹ ਦਾ ਵੀ ਬਹੁਤ ਹੀ ਮਜ਼ਾ ਆਉਂਦਾ ਵੇ। ਇਹ ਅਫਾਦੀਅਤ ਦੇ ਹਿਸਾਬ ਨਾਲ ਵੀ ਬਹੁਤ ਅੱਛੀ ਹੈ। ਮੈਨੂੰ ਕਿਸੇ ਨੇ ਕਿਹਾ ਕਿ ਵੀ ਗੁੜ ਇਸਤੇਮਾਲ ਕਰੋ, ਤੁਹਾਨੂੰ ਸਾਹ ਦਾ ਮਸਲਾ ਵੇ, ਤੁਹਾਨੂੰ ਹੈ ਤੇ ਜਿੰਨਾ ਗੁੜ ਪੁਰਾਣਾ ਹੋਏਗਾ ਉਨਾ ਹੀ ਫਾਇਦੇਮੰਦ ਹੁੰਦਾ ਹੈ। ਚਾਹ ਬਣਾ ਕੇ ਪੀ ਲਓ, ਵੈਸੇ ਹੀ ਖਾ ਲਓ ਗੁੜ, ਅਤੇ ਆਪਣੇ ਇਸਤੇਮਾਲ ਵਿੱਚ ਰੱਖੋ। ਅਤੇ ਮੈਂ ਹੁਣ 2 ਸਾਲ ਤੋਂ ਫੜ ਲਿਆ ਹੋਇਆ ਟੋਟਕਾ, ਅਤੇ ਵੀ ਜਿੱਦਣ ਥੋੜ੍ਹਾ ਜਿਹਾ ਮੈਨੂੰ ਫੀਲ ਹੁੰਦਾ ਕਿ ਮੇਰਾ ਥੋੜ੍ਹਾ ਜਿਹਾ ਸਾਹ ਦਾ ਮਸਲਾ ਹੋ ਰਿਹਾ ਜਾਂ ਕੁਛ, ਅਤੇ ਮੈਂ ਗੁੜ ਵਾਲੀ ਚਾਹ ਬਣਾ ਕੇ, ਜਾਂ ਬਹੁਤ ਜ਼ਿਆਦਾ ਜਿਸ ਦਿਨ ਥਕਾਵਟ ਹੋਵੇ ਅਤੇ ਗੁੜ ਵਾਲੀ ਚਾਹ ਪੀ ਲੈਂਦੀ ਹਾਂ, ਅਤੇ ਕਾਫੀ ਮੈਨੂੰ ਉਹਦਾ ਫਰਕ ਵੀ ਹੈਗਾ। ਤੇ ਚਲੋ ਵੀ ਮੀਆਂ ਬੀਵੀ ਦੀ ਮੁਹੱਬਤ, ਮਿਸਾਲੀ ਮੁਹੱਬਤ, ਹਮ ਆਹੰਗੀ ਦਾ ਹੁੰਦਾ ਵੇ ਕਿ ਮਹਿਮਾਨ ਘਰ ਆਉਂਦੇ ਨੇ ਤੇ ਬੰਦਾ ਅੱਖ ਦੇ ਇਸ਼ਾਰੇ ਨਾਲ ਕਹਿੰਦਾ ਵੇ ਕਿ ਬਈ ਚਾਹ ਬਣਾ ਲੈ, ਤੇ ਉਸ ਤੋਂ ਬਾਅਦ ਮਹਿਮਾਨ ਚਲੇ ਜਾਂਦੇ ਨੇ ਤੇ ਬੀਵੀ ਅੱਖ ਦੇ ਇਸ਼ਾਰੇ ਨਾਲ ਕਹਿੰਦੀ ਏ ਕਿ ਚੱਲ ਬਈ ਹੁਣ ਚਾਹ ਵਾਲੇ ਭਾਂਡੇ ਧੋ ਲੈ। ਹੈਲੋ ਮਾਨੋ, ਮਾਨੋ, ਇਹ ਤਾਂ ਨਾਰਾਜ਼ ਲੱਗ ਰਹੀ ਮੇਰੇ ਨਾਲ, ਗੱਲ ਕਰਨ ਤੇ ਹੀ ਰਾਜ਼ੀ ਨਹੀਂ ਹੈ। ਬਈ ਹੁਣ ਕੀ ਕਰੀਏ ਅਸੀਂ, ਸਾਡੇ ਨਾਲ ਤਾਂ ਕੋਈ ਗੱਲ ਕਰਨ ਤੇ ਹੀ ਰਾਜ਼ੀ ਨਹੀਂ ਹੈ, ਹੁਣ ਕੀ ਕਰੀਏ। ਮਾਨੋ, ਉਹਨੇ ਤਾਂ ਮੂੰਹ ਵੀ ਲਕੋ ਲਿਆ। ਚੱਲ ਵੀ ਠੀਕ ਹੈ, ਹੋ ਸਕਦਾ ਉਹਦਾ ਨੀਂਦ ਦਾ ਪ੍ਰੋਗਰਾਮ ਹੋਵੇ, ਮੈਂ ਉਹਨੂੰ ਡਿਸਟਰਬ ਕਰ ਰਹੀ ਹੋਵਾਂ। ਸਰਦੀਆਂ ਦੀ ਆਮਦ ਦੇ ਨਾਲ ਹੀ ਸ਼ਾਲ ਅਤੇ ਸਵੈਟਰ ਅਤੇ ਪਤਾ ਨਹੀਂ ਕੀ ਕੁਛ ਨਿਕਲ ਆਉਂਦਾ ਵੇ, ਟੋਪੀਆਂ ਅਤੇ ਜਰਾਬਾਂ ਅਤੇ ਮੋਜ਼ੇ, ਮੋਜ਼ੇ ਵੀ ਕਹਿੰਦੇ ਨੇ ਜਰਾਬਾਂ ਨੂੰ, ਅਸੀਂ ਪੰਜਾਬੀ 'ਚ ਕਹਿੰਦੇ ਜਰਾਬਾਂ, ਇੰਗਲਿਸ਼ ਕਹਿੰਦੇ ਸੌਕਸ, ਉਸ ਤਰ੍ਹਾਂ ਕਹਿੰਦੇ ਮੋਜ਼ੇ। ਮੋਜ਼ੇ ਵੀ ਪਾ ਲਓ ਅਤੇ ਚਲੋ ਬਈ ਕਰ ਲਓ। ਮੈਂ ਅੱਜ ਕੁਛ ਆਪਣੀਆਂ ਸ਼ਾਲਸ ਕੱਢੀਆਂ ਨੇ, ਸਾਰੀਆਂ ਹਲੇ ਨਹੀਂ ਕੱਢੀਆਂ। ਇਹ ਜਿਹੜੀ ਮੈਨੂੰ ਬੜੀ ਪਸੰਦ ਹੈ, ਇਹ ਵੀ ਬਹੁਤ ਅੱਛੀ ਲੱਗਦੀ ਹੈ ਮੈਨੂੰ। ਪਰ ਮੈਂ ਸੋਚੀ ਸਾਂ ਕਿ ਮੈਂ ਪਾਕਿਸਤਾਨ ਲੈ ਕੇ ਜਾਣੀਆਂ, 2-3 ਸ਼ਾਲਾਂ ਕੱਢ ਲਵਾਂ ਅਤੇ ਉਹਨਾਂ ਨੂੰ ਤਾਂ ਇੱਕ ਟਿਕਾਣੇ ਲਾਵਾਂ ਨਾ, ਬੈਗ 'ਚ ਰੱਖਾਂ, ਅਤੇ ਬਾਕੀ ਫਿਰ ਮੈਂ, ਪਰ ਇਹ ਇੰਨੀਆਂ ਵਜ਼ਨੀ ਨੇ ਕਿ ਅਗਰ ਮੈਂ ਇਹ ਵਾਲੀਆਂ ਲੈ ਕੇ ਜਾਂਦੀ ਹਾਂ
ਤਾਂ ਬਈ ਫਿਰ ਬਾਕੀ ਦਾ ਮੇਰਾ ਸਮਾਨ ਜਿਹੜਾ ਨਾ ਉਹ ਨਹੀਂ ਆਉਣ ਲੱਗਾ। ਮੈਨੂੰ ਬੜਾ ਦਿਲ ਕਰ ਰਿਹਾ ਸੀ ਕਿ ਮੈਂ ਲੈ ਕੇ ਜਾਵਾਂ ਬਲੈਕ ਸ਼ਾਲ ਤੇ ਉੱਥੇ ਮੈਂ ਪਾਵਾਂ। ਸ਼ਾਇਦ ਫਿਰ ਮੈਂ ਇੱਕ ਲੈ ਜਾਵਾਂ ਤੇ ਮੈਨੂੰ ਸਮਝ ਨਹੀਂ ਲੱਗ ਰਹੀ ਹੈ ਕਿ ਕਿਹੜਾ ਲੈ ਕੇ ਜਾਵਾਂ। ਹਾਲੇ ਤਾਂ ਮੈਂ ਦੂਸਰੀਆਂ ਕੱਢੀਆਂ ਨਹੀਂ ਨੇ ਜਿਹੜੀਆਂ ਪ੍ਰਿੰਟਡ ਨੇ, ਹਾਲੇ ਮੈਂ ਇਸ ਫੈਂਸੀ ਵਾਲੀਆਂ ਕੱਢ ਕੇ ਦੇਖ ਰਹੀ ਸਾਂ ਕਿ ਇਹਨਾਂ ਵਿੱਚੋਂ ਮੇਰਾ ਦਿਲ ਕਰ ਰਿਹਾ ਮੈਂ ਇਹ ਵਾਲੀ ਲੈ ਕੇ ਜਾਵਾਂ। ਹੁਣ ਦੇਖੋ ਕਿਹੜਾ ਫਾਈਨਲ ਹੁੰਦਾ ਵੇ। ਮੇਰੀ ਚੁੰਨੀ ਦੀਆਂ ਰੇਸ਼ਮੀ ਤੰਦਾਂ, ਤੇ ਮੇਰੀ ਚੁੰਨੀ ਦੀਆਂ ਵੀ ਰੇਸ਼ਮੀ ਤੰਦਾਂ ਨੇ ਖੋਲ ਕੇ ਤੇ ਬੈਠੀ ਆ। ਤੇ ਉਧਰ ਵੀ ਅਲਮਾਰੀ ਮੈਂ ਖੋਲ ਕੇ ਰੱਖ ਕੇ ਆਈ ਹਾਂ, ਦੁਪੱਟੇ ਸ਼ਪੱਟੇ ਛਾਂਟੀ ਛੁੱਟੀ ਹੋ ਰਹੀ ਹੈ। ਮੈਂ ਕਿਹਾ ਮੈਂ ਕੁਝ ਚੀਜ਼ਾਂ ਤੇ ਕੁਛ ਤੇ ਇੱਕ ਪਾਸੇ ਕਰਾਂ ਕਿ ਹੁਣ ਜਾਣ 'ਚ ਟਾਈਮ ਘੱਟ ਰਹਿ ਗਿਆ ਵੇ, ਥੋੜ੍ਹੀ ਥੋੜ੍ਹੀ ਆਪਣੀ ਤਿਆਰੀ ਸ਼ੁਰੂ ਕਰ ਦਈਏ ਕਿ ਉੱਥੇ ਸਰਦੀ ਹੋਣੀ ਹੈ। ਜ਼ਾਰੇ ਜਦੋਂ ਪਾਕਿਸਤਾਨ ਪਹੁੰਚਣਾ ਸਰਦੀ ਹੋਣੀ ਹੈ। ਤੇ ਇੱਕ ਸ਼ਾਲ ਤੇ ਮੈਨੂੰ ਐਸਾ ਲਿਜਾਣੀ ਪੈਣੀ ਹੈ ਜਿਹੜੀ ਕਿ ਮੈਂ ਲੈ ਕੇ ਜਾਵਾਂਗੀ ਫੈਂਸੀ, ਕਿਉਂਕਿ ਸ਼ਾਦੀਆਂ ਆ ਰਹੀਆਂ ਨੇ 2 ਉੱਥੇ। ਤੇ ਫਿਰ ਥੋੜ੍ਹੀ ਜਿਹੀ ਫੈਂਸੀ ਸ਼ਾਲ ਨਾਲ ਘੜੀ ਸ਼ੋਸ਼ਾ ਹੋ ਜਾਂਦੀ ਹੈ। ਤੇ ਮੈਨੂੰ ਨਾਯਾਬ ਜ਼ਮਾਨੇ ਦਾ ਆ ਗਿਆ, ਯਾਦ ਆ ਗਿਆ ਕਿ ਨਾਯਾਬ ਜ਼ਮਾਨੇ ਦਾ ਚਲੋ ਅਸੀਂ ਜ਼ਿਕਰ ਕਰ ਲੈਂਦੇ ਹਾਂ ਕਿ ਨਾਯਾਬ ਜ਼ਮਾਨੇ ਵਿੱਚ ਜਿਹੜਾ ਬਈ ਇਹ ਦੁਪੱਟਾ ਵੀ ਪਾਕਿਸਤਾਨ ਤੋਂ ਖਰੀਦਿਆ ਸੀ ਕਟਾਵਾਂ ਵਾਲਾ। ਮੈਨੂੰ ਬੜਾ ਚੰਗਾ ਲੱਗਿਆ ਸੀ ਜਦੋਂ ਇਸ ਦਫਾ ਗਈ ਹਾਂ ਇਹਦੇ ਨਾਲ ਦਾ, ਪਰ ਸੂਟ ਨਹੀਂ ਮੈਂ ਲੈ ਸਕੀ ਕਿ ਉਹ ਦੁਪੱਟਾ ਹੀ ਮੈਂ ਲਿਆ, ਮੈਨੂੰ ਬੜਾ ਚੰਗਾ ਲੱਗਿਆ। ਤੇ ਮੈਂ ਸੋਚਿਆ ਸੀ ਮੈਂ ਇਹਦੇ ਨਾਲ ਦਾ ਕੋਈ ਸੂਟ ਬਣਵਾਵਾਂਗੀ, ਪਰ ਬਣਵਾ ਨਹੀਂ ਸਕੀ ਹਾਲੇ ਤੱਕ। ਵੈਸੇ ਦੁਪੱਟਾ ਹੀ ਲੈ ਲੈਂਦੀ ਹਾਂ, ਚਲੋ ਠੀਕ ਹੈ। ਤੇ ਉਹ ਕੀ ਕਹਿੰਦੇ ਨੇ, ਮੈਂ ਜਿਹੜਾ ਨਾਯਾਬ ਜ਼ਮਾਨਿਆਂ ਦਾ ਅਸੀਂ ਥੋੜ੍ਹਾ ਜਿਹਾ ਜ਼ਿਕਰ ਕਰ ਲੈਂਦੇ ਹਾਂ ਕਿ ਨਾਯਾਬ ਜ਼ਮਾਨੇ ਜਦੋਂ ਹੁੰਦੇ ਸਨ ਤੇ ਸ਼ਾਲਾਂ ਹੀ ਸਰਦੀ ਤੋਂ ਬਚਾਓ ਦਾ ਜ਼ਰੀਆ ਹੁੰਦੀਆਂ ਸਨ। ਸਵੈਟਰ ਪਾ ਲੈਣੇ ਲੋਕਾਂ ਨੇ, ਜਰਸੀਆਂ ਪਾ ਲੈਣੀਆਂ ਘਰ ਦੀਆਂ ਹੋਣੀਆਂ ਹੋਈਆਂ, ਤੇ ਔਰਤਾਂ ਨੇ ਸਿਰ ਸਿਰ ਸ਼ਾਲਾਂ ਦੀ ਬੁੱਕਲ ਮਾਰ ਲੈਣੀ। ਤੇ ਬੰਦਿਆਂ ਨੇ ਵਿਚਾਰਿਆਂ ਨੇ ਉਹਨਾਂ ਦੀ ਜਦ ਬੰਦਿਆਂ ਵਾਲੀ ਜਿਹੜੀ ਹੁੰਦੀਆਂ ਨੇ ਉਹਨਾਂ ਨੇ ਬੁੱਕਲ ਮਾਰਨੀ, ਅੱਧੇ ਦੇ ਮੂੰਹ ਲਕੋਏ ਹੋਣੇ। ਤੇ ਇੰਨੀ ਸਰਦੀ ਹੁੰਦੀ ਸੀ ਵਿਹੜਿਆਂ 'ਚ ਫਿਰਨਾ। ਤੇ ਉਦੋਂ ਸ਼ਾਲ ਜਿਹੜੀ ਹੈ ਬਹੁਤ ਜ਼ਿਆਦਾ ਜਿਹੜਾ ਨਾ ਇਨ ਹੁੰਦੀ ਸੀ ਸਰਦੀਆਂ ਵਿੱਚ ਕਿ ਇੱਕ ਦਫਾ ਲੈ ਲੈਣੀ। ਔਰ ਇਸ ਕਸ਼ਮੀਰੀ ਕਢਾਈ ਵਾਲੀਆਂ ਸ਼ਾਲਾਂ ਆਉਂਦੀਆਂ ਸਨ ਤੇ ਉਹ ਤੇ ਕਸ਼ਮੀਰੀ ਟਾਂਕੇ ਵਾਲੀ ਕਢਾਈ ਹੁੰਦੀ ਸੀ ਨਾ, ਇਸ ਆਰ ਦੀ ਕਢਾਈ ਜਿਹਨੂੰ ਕਹਿੰਦੇ ਨੇ, ਉਹ ਬੜੀ ਜ਼ਬਰਦਸਤ। ਮੇਰੇ ਕੋਲ ਵੀ 2 ਸ਼ਾਲਾਂ ਸਨ, ਇੱਕ ਬਲੈਕ ਕਲਰ ਦੀ ਸੀ, ਇੱਕ ਆਫ ਵਾਈਟ ਕਲਰ ਦੀ ਸੀ। ਇਸ ਸ਼ਾਲ ਜਿਹੜੀ ਹੈ ਛੋਟੀ ਬੱਚੀਆਂ ਦੀ ਵੀ ਸ਼ਾਲ ਆਉਂਦੀ ਹੁੰਦੀ ਸੀ ਸਰਦੀਆਂ ਨੂੰ, ਬੱਚੀਆਂ ਨੂੰ ਵੀ ਲਿਆ ਕੇ ਦੇਣੀ ਸ਼ਾਲ ਕਿ ਬਈ ਬੱਚੀਆਂ ਨੇ ਉੱਪਰ ਲੈ ਲੈਣ, ਸਰਦੀ ਤੋਂ ਬਚਣ ਲਈ। ਅੰਗੀਠੀਆਂ ਦੇ ਅੱਗੇ ਬਹਿਣਾ ਲੋਕਾਂ ਨੇ ਸਰਦੀਆਂ 'ਚ, ਤੇ ਉੱਪਰ ਸ਼ਾਲ ਲਾਜ਼ਮੀ ਆਈਟਮ ਹੁੰਦਾ ਸੀ। ਫਿਰ ਸੁੱਕਦੇ ਵੀ ਨੇ ਸਰਦੀਆਂ ਵਾਲੇ ਕੱਪੜੇ ਸੁੱਕਦੇ ਨਹੀਂ ਹੁੰਦੇ ਸਨ। ਤੇ ਫਿਰ ਉਹਨਾਂ ਨੂੰ ਕੱਪੜਿਆਂ ਨੂੰ ਫਿਜ਼ਾਰੇ, ਫਿਰ ਉਹ 2-2 ਦਿਨ ਲਾ ਕੇ ਤੇ ਕੱਪੜੇ ਸੁੱਕਦੇ ਹੁੰਦੇ ਸਨ ਤੇ ਫਿਰ ਜਾ ਕੇ ਸੁੱਕਣੇ। ਤੇ ਇਸ ਤੋਂ ਜਿਹੜੀ ਸ਼ਾਲ ਹੈ ਉਹਨੂੰ ਫਿਰ ਬੜੇ ਅਹਿਤਿਆਤ ਨਾਲ ਧੋਤਾ ਜਾਂਦਾ ਸੀ ਔਰ ਬਹੁਤ ਜ਼ਿਆਦਾ ਤਾਦਾਦ 'ਚ ਵਿਕਦੀਆਂ ਸਨ। ਅੱਜ ਵੀ ਸ਼ਾਲ ਦਾ ਫੈਸ਼ਨ ਤੇ ਬਹੁਤ ਹੈ, ਹੁਣ ਤੇ ਕੱਪੜੇ ਹੀ ਐਸੇ ਆ ਗਏ ਨੇ, ਸੂਟ ਐਸੇ ਆ ਗਏ ਨੇ ਤੁਹਾਡੇ ਕਿ ਨਾਲ ਦੀ ਇੰਨੀਆਂ ਖੂਬਸੂਰਤ ਸ਼ਾਲਸ ਬਣਾ ਦਿੰਦੇ ਨੇ ਉਹ ਕਿ ਤੁਸੀਂ ਜਿਹੜਾ ਉਹਨੂੰ ਲਵੋ, ਇਸਤੇਮਾਲ ਕਰੋ। ਲਾਈਟ ਵੇਟ ਵੀ ਨੇ ਔਰ ਗਰਮ ਵੀ ਨੇ, ਬਹੁਤ ਅੱਛੀਆਂ ਹੁਣ ਤੇ ਚੀਜ਼ਾਂ ਆ ਗਈਆਂ ਨੇ। ਪਰ ਉਸ ਜ਼ਮਾਨੇ ਸਿਰਫ ਸ਼ਾਲ ਅਲੱਗਾ ਤੋਂ ਹੀ ਮਿਲਦੀ ਹੁੰਦੀ ਸੀ ਔਰ ਸ਼ਾਲ ਨੂੰ ਫਿਰ ਲੋਕ ਘਰ ਵੀ ਜਿਹੜੀ ਉੱਨ ਦੇ ਨਾਲ ਵੀ ਬਣਾਉਂਦੇ ਸਨ ਉਹ ਵੀ, ਲੇਕਿਨ ਉਹ ਬਹੁਤ ਮਿਹਨਤ ਹੁੰਦੀ ਸੀ, ਬਹੁਤ ਘੱਟ ਬਣਦੀ ਸੀ। ਜ਼ਿਆਦਾਤਰ ਬਾਜ਼ਾਰ ਤੋਂ ਹੀ ਖਰੀਦ ਕੇ ਉਹ ਕਈ ਸਾਲ ਚੱਲ ਜਾਂਦਾ। ਫਿਰ ਉਹਨਾਂ ਨੂੰ ਜਦੋਂ ਜਦੋਂ ਫਿਰ ਇਹ ਮੇਰੀ ਨਿਸ਼ਾਦ ਦੀ ਸ਼ਾਲ ਹੈ, ਮੈਨੂੰ ਬੜੀ ਪਸੰਦ ਹੈ, ਇਹਦਾ ਕਲਰ ਮੈਨੂੰ ਬੜਾ ਪਸੰਦ ਹੈ। ਤੇ ਬਹਰਹਾਲ ਉਹ ਜਦੋਂ ਨਾ ਫਿਰ ਸਰਦੀਆਂ ਮੁੱਕ ਜਾਣੀਆਂ ਨਾ, ਉਹਨਾਂ ਨੂੰ ਧੋ ਕੇ ਚੰਗੀ ਤਰ੍ਹਾਂ ਕਰਕੇ ਗੋਲੀਆਂ ਪਾ ਕੇ ਰੱਖਿਆ ਜਾਂਦਾ ਸੀ ਉਹਨਾਂ ਨੂੰ। ਗੋਲੀਆਂ ਟਰੰਕਾਂ ਵਿੱਚ, ਟਰੰਕ ਹੁੰਦੇ ਸਨ ਉਦੋਂ ਕੱਪੜਿਆਂ ਵਾਲੇ, ਉਹਨਾਂ 'ਚ ਟਰੰਕਾਂ 'ਚ ਗੋਲੀਆਂ ਪਾਉਣੀਆਂ, ਕੱਪੜੇ ਰੱਖਣੇ, ਸਵੈਟਰ ਰੱਖਣੇ ਤਾਂ ਕਿ ਕੀੜਾ ਨਾ ਪੈ ਜਾਏ। ਉਸ ਜ਼ਮਾਨੇ 'ਚ ਵਾਕਈ ਕੀੜਾ ਵੀ ਬੜਾ ਪੈ ਜਾਂਦਾ ਹੁੰਦਾ ਸੀ। ਮੈਂ ਤਾਂ ਹੈਰਾਨ ਆ ਕਿ ਹੁਣ ਉਹ ਕੀੜੇ ਕਿੱਥੇ ਗਏ। ਅੱਜ ਕੱਲ੍ਹ ਤਾਂ ਮੈਨੂੰ ਪਤਾ ਨਹੀਂ ਚੱਲਦਾ ਕਿ ਕੀੜੇ ਹੋਣ ਜਾਂ ਕਿਤੇ ਕੀੜਿਆਂ ਦੇ ਉਹ ਕੁਛ ਕੀਤਾ ਹੋਵੇ, ਕੋਈ ਕੱਪੜਾ ਟੁਕਿਆ ਹੋਵੇ। ਅੱਜ ਕੱਲ੍ਹ ਤਾਂ ਬੜਾ ਸਹੂਲਤ ਹੈ, ਜਿੱਥੇ ਮਰਜ਼ੀ ਅਲਮਾਰੀਆਂ 'ਚ ਕੱਪੜੇ ਰੱਖ ਦਿਓ। ਉਸ ਜ਼ਮਾਨੇ 'ਚ ਟਰੰਕਾਂ ਵਿੱਚ ਕੱਪੜੇ ਰੱਖਣੇ ਤੇ ਬੜੇ ਹੀ ਜਿਹੜੇ ਨਾ ਅਹਿਤਿਆਤ ਕਰਨੀ ਪੈਂਦੀ ਸੀ ਕਿ ਕੱਪੜਿਆਂ ਨੂੰ ਅਹਿਤਿਆਤ ਨਾਲ ਰੱਖੋ, ਕੱਪੜੇ ਖਰਾਬ ਨਾ ਹੋ ਜਾਣ, ਟੁੱਕ ਨਾ ਪੈ ਜਾਏ, ਉਹਨੂੰ ਕੀੜਾ ਨਾ ਪੈ ਜਾਏ, ਟੁੱਕੇ ਨਾ ਜਾਣ ਕੱਪੜੇ। ਉਹ ਜਿੱਥੋਂ ਟੁਕਿਆ ਜਾਂਦਾ ਸੀ ਪੂਰੇ ਅੰਦਰ ਤੱਕ ਜਿਹੜਾ ਨਾ ਜਿੱਥੇ ਤੈਅ ਕੀਤੀ ਹੁੰਦੀ ਸੀ, ਕੀੜਾ ਅੰਦਰ ਵੜ ਕੇ ਸਾਰੇ ਹੀ ਮੋਰੀਆਂ ਕਰ ਦਿੰਦਾ ਹੁੰਦਾ ਸੀ। ਤੇ ਉਹਦੇ ਵਾਸਤੇ ਫਿਰ ਫਰਨੈਲ ਦੀਆਂ ਗੋਲੀਆਂ ਪਾਣੀਆਂ, ਬੜੇ ਵਕਤ ਕਰਨੇ ਪੈਂਦੇ ਸਨ ਔਰਤਾਂ ਨੂੰ ਕਿ ਪਹਿਲੇ ਕੱਪੜੇ ਕੱਢਣੇ, ਫਿਰ ਉਹਨਾਂ ਨੂੰ ਧੁੱਪਾਂ ਲਵਾਉਣੀਆਂ, ਫਿਰ ਉਹ ਕਰਨਾ ਜਦੋਂ ਰੱਖਣੇ ਨੇ ਉਦੋਂ ਵੀ ਗੋਲੀਆਂ ਪਾਣੀਆਂ ਨੇ। ਤੇ ਬਹੁਤ ਮੁਸ਼ਕਿਲ ਹੋ ਜਾਂਦਾ ਸੀ ਗਰਮ ਕੱਪੜਾ ਸੰਭਾਲਣਾ ਵੀ। ਤੇ ਅਸੀਂ ਥੋੜ੍ਹਾ ਜਿਹਾ ਯਾਦ ਕਰ ਲਿਆ। ਬਾਕੀ ਹੁਣ ਮੈਂ ਚੱਲਣਾ, ਮੈਂ ਜਲਦੀ ਆਪਣਾ ਕੰਮ ਨਿਪਟਾਵਾਂ। ਮੈਂ ਤੁਹਾਨੂੰ ਇੱਕ ਨਜ਼ਰ, ਇੱਕ ਝਲਕ ਦਿਖਾ ਦੂੰ ਕਿ ਮੈਂ ਬੜਾ ਅੱਜ ਖਲਾਰਾ ਪਾਇਆ ਹੋਇਆ ਵੇ ਕਿ ਇੱਥੇ ਆ ਦੇਖੋ ਸਾਰੇ ਮੇਰੇ ਕੱਪੜੇ ਛਪੜੇ ਜ਼ਮੀਨ 'ਤੇ ਪਏ ਨੇ, ਸਾਰੇ ਦੁਪੱਟੇ ਸ਼ਪੱਟੇ ਮੈਂ ਆਪਣੇ ਇੱਥੋਂ ਕੱਢੇ ਨੇ ਔਰ ਚੀਜ਼ਾਂ
ਸਾਰੀਆਂ ਮੇਰੇ ਨਾਪੀਆਂ ਠੀਕ ਕਰ ਰਹੀ ਹਾਂ। ਤੇ ਇਸ ਤੋਂ ਅੱਜ ਫਿਰ ਹੁਣ ਅਸੀਂ ਨਾਇਬ ਜ਼ਮਾਨੇ ਦੀਆਂ ਗੱਲਾਂ ਤੇ ਕਰਦੇ ਰਹਾਂਗੇ। ਬਸ ਮੈਨੂੰ ਇਸ ਹਿਸਾਬ ਦੇ ਨਾਲ ਯਾਦ ਆ ਗਈ ਗੱਲ ਇੱਕ, ਕਿ ਸ਼ਾਲ ਦੇ ਹਿਸਾਬ ਦੇ ਨਾਲ, ਤੇ ਮੈਂ ਤੁਹਾਡੇ ਨਾਲ ਕਰ ਰਹੀ। ਹੁਣ ਮੈਂ ਆਪਣੀਆਂ ਸ਼ਾਲਾਂ ਵੀ ਸਮੇਟਾਂ, ਕਿਉਂਕਿ ਇਹਨਾਂ ਵਿੱਚੋਂ ਇੱਕ ਫਾਈਨਲ ਹੋਏਗੀ। ਚਲੋ ਉਜ਼ਮਾ ਕੋ ਪੁੱਛ ਲੈਨੇ ਆ, ਉਜ਼ਮਾ ਕਿਹੜੀ ਵਾਲੀ ਮੈਂ ਰੱਖਾਂ, ਉਹ ਜਾਮਨੀ ਵਾਲੀ ਰੱਖਾਂ ਜਾਂ ਬਲੈਕ ਵਾਲੀ। ਲੇਕਿਨ ਮੇਰਾ ਦਿਲ ਹੈ ਬਲੈਕ ਤੇ। ਕਾਲਾ ਜੋੜਾ ਜਿਹੜਾ ਹੈ ਨਾ, ਉਹ ਮੇਰਾ ਬੜਾ ਫੇਵਰਟ ਹੁੰਦਾ ਹੈ। ਕਾਲਾ ਜਿਹੜਾ ਪਾਨੀ ਆ, ਕਾਲਾ ਜੋੜਾ ਪਾਇਆ ਤੇਰੀ ਫਰਮਾਇਸ਼ ਤੇ। ਕਾਲਾ ਜੋੜਾ ਕਿਸੇ ਦੀ ਫਰਮਾਇਸ਼ ਤੇ ਨਹੀਂ ਪਾਣਾ, ਆਪਣਾ ਦਿਲ ਕਰਦਾ। ਤੇ ਉਹਦੇ ਲਈ ਫਿਰ ਮੈਂ ਕਿਹਾ ਸੀ ਮੈਂ ਇਸ ਤਰ੍ਹਾਂ ਜਾ ਕੇ ਨਾ ਉੱਥੇ ਇੱਕ ਕਾਲਾ ਜੋੜਾ ਲਵਾਂਗੀ ਤੇ ਇਹਨੂੰ ਸ਼ਾਲ ਨੂੰ ਲਵਾਂਗੀ, ਤੇ ਇਸ ਤਰ੍ਹਾਂ ਕਰਕੇ ਨਾ ਬੜਾ ਮੋਢੇ ਤੇ ਪਾਵਾਂਗੀ। ਅੱਜ ਕੱਲ੍ਹ ਤੇ ਸ਼ਾਲਾਂ ਵਸਾਰੀਆਂ ਮੋਢੇ ਤੇ ਪੈਣ ਵਾਸਤੇ ਹੀ ਆ ਗਈਆਂ ਨੇ। ਹੁਣ ਲੋਕ ਸਿਰਾਂ ਤੇ ਉਹਨਾਂ ਨੂੰ ਨਹੀਂ ਲੈਂਦੇ, ਲਵੇਟਦੇ ਨਹੀਂ ਨੇ। ਬਸ ਇਸ ਤਰ੍ਹਾਂ ਕਰਕੇ ਮੋਢੇ ਤੇ ਪਾ ਕੇ ਬੇਗਮਾਤ ਜਿਹੜੀਆਂ ਨੇ ਉਹ ਸ਼ੋਆਂ ਮਾਰ ਲੈਂਦੀਆਂ ਨੇ ਕਿ ਬੜੀ ਚੰਗੀ, ਬੜੀ ਮਹਿੰਗੀ ਮਹਿੰਗੀ ਸ਼ਾਲ ਲਈਏ, ਪਰ ਉਹਨੂੰ ਵਲੇਟਣਾ ਨਹੀਂ ਹਨ। ਬਸ ਇੱਕ ਮੋਢੇ ਦੇ ਜੋਗਾ ਹੀ ਕਰ ਛੜਿਆ ਸ਼ਾਲ ਨੂੰ। ਤੇ ਚਲੋ ਵੀ ਫਿਰ ਮਿਲਨੇ ਆ। ਬਾਹਰ ਲੋਕ ਗੱਡੀਆਂ ਧੋਣ ਲੱਗੇ ਨੇ ਤੇ ਦਬਾ ਦਬ ਕੰਮ ਤੇ ਚੱਲਦੇ ਨੇ। ਚੁੰਨੀ ਦੀਆਂ ਰੇਸ਼ਮੀ ਤੰਦਾ ਮੇਰੀ ਚੁੰਨੀ ਦੀ। ਹੈਲੋ, ਕੀ ਹਾਲ ਹੈ, ਠੀਕ ਹੋ? ਚਲੋ ਕਮਾਲ ਭਾਈ ਦੀ ਬੱਚੀਆਂ ਵੀ ਜਾ ਰਹੀਆਂ ਨੇ, ਉਹਨਾਂ ਨਾਲ ਵੀ ਹੈਲੋ ਹਾਏ ਹੋ ਗਈ। ਬਸ ਇਹ ਪੜੋਸੀਆਂ ਦਾ ਹੁੰਦਾ ਜੇ ਕਿ ਇਸ ਤਰ੍ਹਾਂ ਮੁਲਾਕਾਤ ਹੋ ਜਾਂਦੀ ਹੈ ਪੜੋਸ, ਇਸ ਤਰ੍ਹਾਂ ਕਿ ਬਸ ਕਿਤੇ ਉਹ ਨਿਕਲ ਰਹੇ ਨੇ ਤੇ ਸਾਡੇ ਹਿਸਾਬ ਬਹੁਤ ਜ਼ਿਆਦਾ ਆਣਾ ਜਾਣਾ ਨਹੀਂ ਹੁੰਦਾ। ਬਸ ਠੰਡਕ ਹੈ। ਮੈਂ ਜ਼ਰਾ ਜੀ ਖਿੜਕੀ ਖੋਲੀ ਹੈ, ਇੰਨੀ ਠੰਡਕ ਹੋਈ ਹੈ ਨਾ ਕਿ ਸਰਦੀ ਲੱਗਣ ਲੱਗ ਗਈ। ਚਲੋ ਬਈ, ਉਸਮਾ ਨੇ ਕਿਹਾ ਬਾਜੀ ਗੜਗਾਬੀ ਗੜਗਾਬੀ ਕਲਰ 'ਚ ਤੁਸੀਂ ਬੜੇ ਚੰਗੇ ਲੱਗਦੇ ਹੋ। ਤੇ ਚਲੋ ਬਈ, ਮੈਂ ਉਸਮਾ ਦੀ ਫਰਮਾਇਸ਼ ਦੇਖਿਆ ਵੀ ਜੁਮਲਾ ਬੜਾ ਚੰਗਾ ਉਸਮਾ ਲਿਖਿਆ, ਤੇ ਗੁੜਗਾਬੀ ਫਿਰ ਅੱਜ ਮੈਂ ਬਣ ਗਈ। ਤੇ ਫਿਰ ਮੈਂ ਤੁਹਾਨੂੰ ਨਾਲੋਂ ਨਾਲ ਮਿਲਣੀ ਆ। ਅੱਲਾ हाफिज़, तेरा बरखा। शाम के हो गए हैं 5:20। ਤੇ ਮਾਂ ਬਦੌਲਤ ਖਾਣ ਲੱਗੇ ਨੇ ਖਾਣਾ। ਬੜੀ ਮਿਹਨਤ ਨਾਲ ਤਿਆਰ ਕੀਤਾ ਹੋਵੇ, ਪਿੰਡੀ ਪਕਾਈ, ਸਾਰੇ ਘਰ ਦੇ ਕੰਮ ਕੀਤੇ, ਔਰ ਜੋ ਜੋ ਰੂਟੀਨ ਦੇ ਕੰਮ ਹੁੰਦੇ ਨੇ, ਕੋਈ ਐਸਾ ਔਖੇ ਕੰਮ ਨਹੀਂ ਕੀਤੇ, ਲੇਕਿਨ ਬਹਰਹਾਲ ਕੰਮ ਕੀਤੇ। ਤੇ ਹੁਣ ਮੈਂ ਖੀਰਾ ਕੱਟਿਆ, ਗੰਢਾ ਰੱਖਿਆ ਨਾਲ ਬਹੁਤੀ ਸਾਰੀ ਭਿੰਡੀ ਪਾਈਏ ਤੇ ਨਾਲ ਰੋਟੀ ਪਕਾ ਲਈਏ। ਤੇ ਹੁਣ ਮੈਂ ਆਰਾਮ ਨਾਲ ਬੈਠ ਕੇ ਖਾਣਾ ਖਾਵਾਂਗੀ, ਭਿੰਡੀ ਨਾਲ ਲੁਤਫ ਅੰਦੋਜ਼ ਹੋਵਾਂਗੀ। ਪਿਆਜ਼ ਵਾਲੀ ਭਿੰਡੀ ਦਾ ਆਪਣਾ ਹੀ ਮਜ਼ਾ ਹੈ। ਗੋਸ਼ਤ ਵੀ ਭਿੰਡੀ ਬਹੁਤ ਮਜ਼ੇ ਦੀ ਬਣਦੀ ਹੈ, ਫਰਾਈ ਭਿੰਡੀ ਵੀ ਬੜੀ ਅੱਛੀ ਬਣਦੀ ਹੈ, ਪਰ ਪਿਆਜ਼ ਵਾਲੀ ਭਿੰਡੀ ਦਾ ਵੀ ਜਵਾਬ ਹੀ ਨਹੀਂ। ਬੱਲੇ ਬੱਲੇ ਭਿੰਡੀ ਹੁੰਦੀ ਹੈ। ਤੇ ਚਲੋ ਬਈ, ਹੁਣ ਇਹਨੂੰ ਬੱਲੇ ਬੱਲੇ ਕਰੀਏ ਅਸੀਂ ਬੈਠ ਕੇ, ਤੇ ਇਹਨੂੰ ਵੱਡਾ ਸਾਰਾ ਇੱਕ ਚੱਕ ਮਾਰੀਏ ਪਿਆਜ਼ ਨੂੰ।